ਸਰਦੀਆਂ ਦਾ ਇੱਕ ਬਹੁਤ ਵਧੀਆ ਤਿਉਹਾਰ ਲੋਹੜੀ ਜੋ ਕਿ ਪੂਰੇ ਭਾਰਤ ਦੇ ਵਿੱਚ ਪੰਜਾਬ ਸਮੇਤ ਮਨਾਇਆ ਜਾਂਦਾ ਚੜ੍ਹਦੇ ਪੰਜਾਬ ਦੇ ਵਿੱਚ। ਲੇਕਿਨ ਪਾਕਿਸਤਾਨ ਪੰਜਾਬ ਦੇ ਵਿੱਚ ਨਾ ਹੋਣ ਦੇ ਬਰਾਬਰ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ, ਨਾ ਹੋਣ ਦੇ ਬਰਾਬਰ ਮਨਾਇਆ ਜਾਂਦਾ। ਦੋਸਤੋ, ਕਿਆ ਤੁਹਾਨੂੰ ਪਤਾ ਹੈ ਕਿ ਇਹਦੀ ਜਿਹੜੀ ਬੁਨਿਆਦ ਹੈ, ਇਹਦਾ ਜਿਹੜਾ ਮੁੱਢ ਹੈ ਉਹ ਕਿੱਥੋਂ ਜੁੜਿਆ ਹੋਇਆ ਹੈ? ਪਿੰਡੀ ਭੱਟੀਆਂ ਪਾਕਿਸਤਾਨ ਪੰਜਾਬ ਦਾ ਇੱਕ ਇਲਾਕਾ ਜੋ ਕਿ ਮੇਰੀ ਵੀ ਤਹਿਸੀਲ ਹੈ ਪਿੰਡੀ ਭੱਟੀਆਂ, ਜ਼ਿਲ੍ਹਾ ਹਫਜ਼ਾਬਾਦ ਹੈ। ਅਤੇ ਉੱਥੇ ਦੁੱਲਾ ਭੱਟੀ ਸਾਂਦਲਬਾਰ ਦਾ ਉਹਦੇ ਨਾਮ ਦੇ ਨਾਲ ਇਹ ਤਿਉਹਾਰ ਜੁੜਿਆ, ਉਹਦੇ ਨਾਲ ਇਹਦੀ ਨਿਸਬਤ ਹੈ। ਲੇਕਿਨ ਅਫਸੋਸ ਦੀ ਗੱਲ ਹੈ ਕਿ ਨਾ ਤਾਂ ਸਾਨੂੰ ਉਸ ਤਾਰੀਖ ਦਾ ਪਤਾ ਹੈ ਜੋ ਕਿ ਇਸ ਤਿਉਹਾਰ ਦੇ ਨਾਲ ਜੁੜੀਏ, ਔਰ ਨਾ ਹੀ ਸਾਨੂੰ ਇੰਨਾ ਸ਼ਊਰ ਹੈ ਕਿ ਅਸੀਂ ਆਪਣੀ ਪੀੜ੍ਹੀ ਨੂੰ, ਅਸੀਂ ਆਪਣੀ ਯੂਥ ਨੂੰ ਦਸੀਏ ਕਿ ਇਹ ਤਿਉਹਾਰ, ਇਹ ਜਿਹੜਾ ਸਾਡੇ ਪੰਜਾਬ ਦੇ ਜਿਹੜੇ ਰਵਾਇਤੀ ਤਿਉਹਾਰ ਨੇ, ਇਹ ਮਨਾਉਣੇ ਚਾਹੀਦੇ ਨੇ, ਰਲ ਮਿਲ ਕੇ ਮਨਾਉਣੇ ਚਾਹੀਦੇ ਨੇ। ਅਫਸੋਸ ਦੀ ਗੱਲ ਹੈ ਕਿ ਚੜ੍ਹਦੇ ਪੰਜਾਬ ਦੇ ਵਿੱਚ ਸਰਕਾਰੀ ਤੌਰ 'ਤੇ ਛੁੱਟੀ ਮਨਾਈ ਜਾਂਦੀ ਹੈ ਇਸ ਤਿਉਹਾਰ ਨੂੰ ਮਨਾਉਣ ਦੇ ਲਈ, ਲੇਕਿਨ ਪਾਕਿਸਤਾਨ ਪੰਜਾਬ ਦੇ ਜਿਹੜੇ ਸਾਡੇ ਪੰਜਾਬੀ ਨੇ, ਸਾਡੀ ਯੂਥ, ਉਹਨੂੰ ਪਤਾ ਹੀ ਨਹੀਂ ਕਿ ਦੁੱਲਾ ਭੱਟੀ ਦਾ ਕਿਰਦਾਰ ਕੀ ਸੀ। ਦੁੱਲਾ ਭੱਟੀ ਜਿਹੜਾ ਉਹਦੇ ਨਾਮ ਦੇ ਨਾਲ ਇਸ ਜੁੜੇ ਹੋਏ ਤਿਉਹਾਰ ਨੂੰ ਕਿਉਂ ਮਨਾਇਆ ਜਾਂਦਾ ਹੈ? ਦੁੱਲਾ ਭੱਟੀ ਇੱਕ ਗੈਰਤਮੰਦ ਪੰਜਾਬੀ ਪੁੱਤਰ ਸੀ ਜਿਹੜਾ ਸਾਰਿਆਂ ਦੀਆਂ ਧੀਆਂ ਭੈਣਾਂ ਨੂੰ ਆਪਣੀ ਧੀ ਭੈਣ ਦਾ ਦਰਜਾ ਦਿੰਦਾ ਸੀ, ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖਦਾ ਸੀ, ਉਹਨਾਂ ਦੀਆਂ ਸ਼ਾਦੀਆਂ ਦੇ ਲਈ ਆਸਾਨੀਆਂ ਕਰਦਾ ਸੀ, ਉਹਨਾਂ ਦੇ ਦਾਜ ਦਾ ਬੰਦੋਬਸਤ ਕਰਦਾ ਸੀ। ਸੁੰਦਰੀ ਤੇ ਮੁੰਦਰੀ ਦੋ ਗਰੀਬ ਕੁੜੀਆਂ ਸਨ, ਹਿੰਦੂ ਕੁੜੀਆਂ ਸਨ, ਉਹਨਾਂ ਨੂੰ ਕਿਸੇ ਜਗੀਰਦਾਰ ਨੇ ਅਗਵਾ ਕਰ ਲਿਆ। ਉਹਨਾਂ ਨੂੰ ਉਸ ਅਗਵਾ ਤੋਂ ਦੁੱਲਾ ਭੱਟੀ ਨੇ ਬਚਾਇਆ, ਔਰ ਸਖਤ ਸਰਦੀਆਂ ਦੇ ਦਿਨ, ਇਹੀ ਜਿਹੜਾ ਅੱਗੇ ਜਨਵਰੀ ਦਾ ਮਹੀਨਾ ਆ ਜਾਏਗਾ, ਸਖਤ ਸਰਦੀਆਂ ਦੇ ਦਿਨ ਸਨ। ਫਿਰ ਦੁੱਲਾ ਭੱਟੀ ਨੇ ਉਹਨਾਂ ਬੱਚੀਆਂ ਦੇ ਵਿਆਹ ਦਾ ਬੰਦੋਬਸਤ ਕੀਤਾ, ਕਿਉਂਕਿ ਦੁੱਲਾ ਭੱਟੀ ਜਿਹੜਾ ਸੀ ਗੌਰਮੈਂਟ ਤੋਂ ਮਫਰੂਰ ਸੀ ਅਤੇ ਜੰਗਲ ਦੇ ਵਿੱਚ ਉਹਦਾ ਵਸੇਰਾ ਸੀ, ਅਤੇ ਜੰਗਲ ਦੇ ਵਿੱਚ ਹੀ ਉੱਥੇ ਸ਼ਾਦੀ ਦਾ ਉਹਨੇ ਇੰਤਜ਼ਾਮ ਕੀਤਾ। ਹਿੰਦੂ ਤਰੀਕੇ ਦੇ ਨਾਲ ਫੇਰੇ ਜਿਹੜੇ ਵੀ ਕਰਵਾਉਂਦੇ ਨੇ, ਜੋ ਵੀ ਤਰੀਕਾਕਾਰ ਹੈ, ਦੁੱਲਾ ਭੱਟੀ ਨੇ ਉਹਦਾ ਇੰਤਜ਼ਾਮ ਕੀਤਾ। ਉਹਦੇ ਕੋਲ ਹੋਰ ਤੇ ਉਸ ਵੇਲੇ ਵਕਤੀ ਤੌਰ 'ਤੇ ਦਾਜ ਕੋਈ ਨਹੀਂ ਸੀ, ਅਤੇ ਉਹਨੇ ਗੁੜ, ਸ਼ੱਕਰ ਅਤੇ ਕੁਝ ਰਿਉੜੀਆਂ ਅਤੇ ਇਸ ਤਰ੍ਹਾਂ ਕਰਕੇ ਕੁਝ ਚੀਜ਼ਾਂ ਉੱਥੇ, ਕੋਈ ਅੱਗ ਵਗੈਰਾ ਬਾਲ ਕੇ, ਅਤੇ ਉਹ ਉੱਥੇ ਉਹਨਾਂ ਨੇ ਬਰਾਤੀਆਂ ਦੀ ਤਵਾਜ਼ੋ ਉਹਨਾਂ ਗੁੜ ਦੀ ਜਾਂ ਸ਼ੱਕਰ ਦੇ ਨਾਲ ਕੀਤੀ। ਔਰ ਜਿਹੜੀ ਸੁੰਦਰੀ ਅਤੇ ਮੁੰਦਰੀ ਦਾ ਜਿਹੜਾ ਗੀਤ ਹੈ, ਉਹਦੇ ਵਿੱਚ ਇਹੀ ਸਾਰਾ ਕੁਝ ਦੁੱਲਾ ਭੱਟੀ ਦੇ ਨਾਮ ਦੇ ਨਾਲ ਉਹ ਸਾਰਾ ਦੁਹਰਾਇਆ ਜਾਂਦਾ ਹੈ। ਦੋਸਤੋ, ਪਾਕਿਸਤਾਨ ਪੰਜਾਬ ਦੇ ਪੰਜਾਬੀਓ, ਆਪਣੇ ਇਹਨਾਂ ਰਵਾਇਤੀ ਜਿਹੜੇ ਸਾਡੇ ਤਿਉਹਾਰ ਨੇ ਉਹਨਾਂ ਨੂੰ ਵਾਪਸ ਜ਼ਿੰਦਾ ਕਰੋ, ਉਹਨਾਂ ਨੂੰ ਮਨਾਓ, ਉਹਨਾਂ ਦੇ ਬਾਰੇ ਜਾਣਕਾਰੀ ਲਓ। ਇਨਸ਼ਾਅੱਲਾ ਇਸਲਾਮਾਬਾਦ ਦੇ ਵਿੱਚ ਅਸੀਂ ਇਸ ਤਿਉਹਾਰ ਨੂੰ ਇਨਸ਼ਾਅੱਲਾ ਇਸ ਦਫਾ ਲਾਜ਼ਮੀ ਇਸਲਾਮਾਬਾਦ ਦੇ ਵਿੱਚ ਮਨਾਉਣਾ ਹੈ। ਔਰ ਤੁਸੀਂ ਵੀ ਜਿੱਥੇ ਜਿੱਥੇ ਹੋ ਇਹਨੂੰ ਲਾਜ਼ਮੀ, ਭਾਵੇਂ ਛੋਟੇ ਲੈਵਲ 'ਤੇ ਮਨਾਓ, ਭਾਵੇਂ ਆਪਣੇ ਘਰ ਦੇ ਅੰਦਰ 2-4 ਜੀ ਜਿਹੜੇ ਨੇ ਉਹ ਰਲ ਮਿਲ ਕੇ ਮਨਾਓ, ਲੇਕਿਨ ਇਸ ਨੂੰ ਮਨਾਉਣਾ ਜ਼ਰੂਰ ਹੈ। ਇਸ ਤਿਉਹਾਰ ਨੂੰ ਮਨਾਉਣ ਦਾ ਜਿਹੜਾ ਇੱਕ ਮਕਸਦ ਹੈ, ਬਾਕੀ ਤਾਂ ਚਲੋ ਇੱਕ ਲੰਬੀ ਤਫਸੀਲ ਹੈ, ਇੱਕ ਮਕਸਦ ਇਹ ਵੀ ਹੈ ਕਿ ਜਿਹੜੀ ਸਾਡੀ ਨਸਲ ਹੈ ਉਹਦੇ ਵਿੱਚ ਗੈਰਤਮੰਦ ਪੁੱਤਰ ਪੈਦਾ ਹੋਣ। ਅਸੀਂ ਇਹ ਦੁਆ ਕਰਦੇ ਹਾਂ, ਦੁੱਲਾ ਭੱਟੀ ਵਰਗੇ ਲੋਕਾਂ ਦੀ ਧੀ ਭੈਣ ਦੇ ਉੱਤੇ ਮਾੜੀ ਨਜ਼ਰ ਰੱਖਣ ਵਾਲਾ ਪੁੱਤਰ ਨਹੀਂ ਹੋਣਾ ਚਾਹੀਦਾ। ਇੰਝ ਦਾ ਪੁੱਤਰ ਹੋਵੇ ਜਿਹੜਾ, ਕਹਿੰਦੇ ਨੇ ਨਾ, ਸਾਡੇ ਪੰਜਾਬੀ ਦੀ ਇੱਕ ਮਿਸਾਲ ਹੈ, ਕਹਿੰਦੇ ਨੇ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ, ਇੱਜ਼ਤਾਂ ਸਭ ਦੀਆਂ ਸਾਂਝੀਆਂ, ਅਤੇ ਦੁੱਲਾ ਭੱਟੀ ਜਿਹੜਾ ਉਹ ਇੱਕ ਮਿਸਾਲ ਹੈ ਇਸ ਕੰਮ ਦੇ ਲਈ। ਅਤੇ ਬਿਹਤਰ ਹੈ ਕਿ ਅਸੀਂ ਇਸ ਤਰ੍ਹਾਂ ਦੇ ਤਿਉਹਾਰ ਜਿਹੜੇ ਨੇ ਉਹ ਮਨਾਈਏ, ਇਸ ਹਵਾਲੇ ਨਾਲ ਜਾਣਕਾਰੀ ਦੇਈਏ, ਜਾਣਕਾਰੀ ਵੰਡੀਏ ਆਪਣੇ ਲੋਕਾਂ ਦੇ ਵਿੱਚ, ਤਾਂ ਕਿ ਲੋਕ ਦੁੱਲਾ ਭੱਟੀ ਬਣਨਾ ਚਾਹਣ। ਦੁੱਲਾ ਭੱਟੀ ਸਿਰਫ ਇਸ ਹਵਾਲੇ ਨਾਲ ਮਸ਼ਹੂਰ ਨਹੀਂ ਸੀ, ਬਲਕਿ ਆਪਣੇ ਵੇਲੇ ਦਾ ਮੁਜ਼ਾਹਮਤੀ ਬਹੁਤ ਵੱਡਾ ਕਿਰਦਾਰ ਸੀ, ਜਿਹਦਾ ਪਿਓ, ਜਿਹਦਾ ਦਾਦਾ ਆਪਣੀ ਧਰਤੀ ਦੀ ਰਾਖੀ ਕਰਦਿਆਂ ਹੋਇਆਂ, ਆਪਣੀ ਧਰਤੀ ਦੀ ਰਖਵਾਲੀ ਕਰਦਿਆਂ ਹੋਇਆਂ, ਅਕਬਰ ਬਾਦਸ਼ਾਹ, ਮੁਗਲ ਬਾਦਸ਼ਾਹ ਦੇ ਨਾਲ ਟੱਕਰ ਲੈਂਦਿਆਂ ਹੋਇਆਂ ਜਿਹੜੇ ਸ਼ਹੀਦ ਹੋਏ, ਫਾਂਸੀਆਂ 'ਤੇ ਚੜ੍ਹੇ, ਦੁੱਲਾ ਭੱਟੀ ਵੀ ਉਸੇ ਰਾਹ ਦੇ ਉੱਤੇ ਚੱਲਦਿਆਂ ਹੋਇਆਂ ਉਹਨੇ ਆਪਣਾ ਸਿਰ ਨਹੀਂ ਝੁਕਾਇਆ। ਉਹਨਾਂ ਨੇ ਇਨਵੇਡਰਾਂ ਨੂੰ, ਹਮਲਾਵਰਾਂ ਨੂੰ, ਉਹਨਾਂ ਨੇ ਵੈਲਕਮ ਨਹੀਂ ਕੀਤਾ, ਜੀ ਆਇਆਂ ਨੂੰ ਨਹੀਂ ਆਖਿਆ, ਉਹਨਾਂ ਦੀ ਸੇਵਾ ਨਹੀਂ ਕੀਤੀ, ਉਹਨਾਂ ਦੇ ਅੱਗੇ ਆਪਣੀਆਂ ਗੁਲਾਮੀਆਂ ਪੇਸ਼ ਨਹੀਂ ਕੀਤੀਆਂ, ਬਲਕਿ ਆਪਣੀ ਅਣਖ ਦੇ ਨਾਲ ਉਹਨਾਂ ਦੇ ਅੱਗੇ ਡਟ ਕੇ ਖਲੋ ਗਏ ਨੇ। ਅਤੇ ਸਾਡੀ ਜਿਹੜੀ ਯੂਥ ਹੈ ਉਹਨੂੰ ਇਸ ਹਵਾਲੇ ਨਾਲ ਜਾਣਕਾਰੀ ਦੇਣਾ, ਇਹ ਦੱਸਣਾ ਬਹੁਤ ਜ਼ਰੂਰੀ ਹੈ। ਔਰ ਇਨਸ਼ਾਅੱਲਾ ਇਸਲਾਮਾਬਾਦ ਦੇ ਵਿੱਚ ਅਸੀਂ ਤਾਂ ਇਸ ਈਵੈਂਟ ਨੂੰ ਇਨਸ਼ਾਅੱਲਾ ਇਸ ਵਾਰੀ ਜ਼ਰੂਰ ਮਨਾਉਣਾ ਹੈ, ਅਤੇ ਤੁਸੀਂ ਵੀ ਆਪਣੀ ਆਪਣੀ ਥਾਂ ਜਿੱਥੇ ਜਿੱਥੇ ਵੀ ਮੌਜੂਦ ਹੋ ਇਸ ਈਵੈਂਟ ਨੂੰ ਅਗਰ ਤੁਸੀਂ ਮਨਾ ਸਕਦੇ ਹੋ ਤਾਂ ਲਾਜ਼ਮੀ ਮਨਾਓ, ਅਦਰਵਾਈਜ਼ ਜਾਂ ਫਿਰ ਇਸ ਦੇ ਹਵਾਲੇ ਨਾਲ ਜਾਣਕਾਰੀ ਜ਼ਰੂਰ ਤੁਸੀਂ ਹਾਸਲ ਕਰੋ। ਕਿਉਂਕਿ ਦੇਖੋ, ਸਿਰਫ ਚੜ੍ਹਦਾ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ, ਲੇਕਿਨ ਅਫਸੋਸ ਦੀ ਗੱਲ ਹੈ ਕਿ ਸਾਡੇ ਇੱਥੇ ਸਾਡੇ ਜਿਹੜੇ ਲੋਕ ਨੇ ਉਹ ਯਾਦ ਨਹੀਂ ਕਰਦੇ।